ਅਗਲੀ ਖਬਰ ਵੱਲ ਚੱਲੀਏ ਤੇ ਕਹਿੰਦੇ ਵੀ ਰਸ਼ੀਆ ਦਾ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਇਹ ਹੁਣ ਕਿਸੇ ਤਰ੍ਹਾਂ ਦਾ ਰਿਸਕ ਨਹੀਂ ਲੈ ਸਕਦਾ ਵੀ ਉਹ ਫਿਨਲੈਂਡ ਦੇ ਨਾਲ ਪੰਗਾ ਲੈ ਲਵੇ। ਫਿਨਲੈਂਡ ਦੇ ਨਾਲ ਜੋ ਬਾਰਡਰ ਹੈਗਾ ਰਸ਼ੀਆ ਦਾ ਉਹ 1300 ਕਿਲੋਮੀਟਰ ਦੇ ਕਰੀਬ ਲੰਬਾ ਹੈਗਾ ਆ। ਤੇ ਜੋ ਨਾਟੋ ਦੇ ਨਾਲ ਐਲਾਈ ਹੈਗਾ ਆ ਫਿਨਲੈਂਡ, ਤੇ ਆਲਰੇਡੀ ਯੂਕਰੇਨ ਵਾਲੇ ਬਾਰਡਰ ਦੇ ਉੱਤੇ ਜਾਂ ਯੂਕਰੇਨ ਦਾ ਜਿਹੜਾ ਇਨਸਾਈਡ ਆ 6 ਲੱਖ ਤੋਂ ਵੱਧ ਰਸ਼ੀਆ ਦੇ ਫੌਜੀ ਲਾਏ ਹੋਏ ਆ। ਇਹ ਪਿਛਲੇ ਦਿਨਾਂ ਦੇ ਵਿੱਚ ਜੋ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਉਹਨਾਂ ਨੇ ਦੱਸਿਆ ਸੀਗਾ। ਤੇ 6 ਲੱਖ ਲੋਕ ਫੌਜੀਆਂ ਨੂੰ ਸਸਟੇਨ ਕਰਨਾ ਬੜਾ ਔਖਾ ਹੈਗਾ। ਟੋਟਲ ਰਸ਼ੀਆ ਦੀ ਆਰਮੀ 1.15 ਮਿਲੀਅਨ ਲੋਕਾਂ ਦੀ ਹੈਗੀ ਆ। ਪਿਛਲੇ ਦਿਨਾਂ ਦੇ ਵਿੱਚ ਪੁਟਿਨ ਨੇ ਇਹ ਕਿਹਾ ਸੀ ਵੀ ਅਸੀਂ ਆਰਮੀ ਨੂੰ 1.32 ਮਿਲੀਅਨ ਤੱਕ ਵਧਾਉਣ ਜਾ ਰਹੇ ਹੈਗੇ ਆ, ਤੇ ਹੋ ਸਕਦਾ ਅਸੀਂ 2026 ਤਾਈਂ 1.5 ਮਿਲੀਅਨ ਤੱਕ ਵੀ ਕਰ ਦਈਏ, 15 ਲੱਖ ਤੱਕ ਵੀ ਕਰ ਦਈਏ। ਸੋ ਜੇ ਫਿਨਲੈਂਡ ਵਾਲੀ ਸਾਈਡ ਦੇ ਉੱਤੇ ਉਹ ਫੌਜੀ ਲਾਉਂਦੇ ਆ ਤੇ ਫਿਰ ਰਸ਼ੀਆ ਦੇ ਕੋਲ ਕੋਈ ਵੀ ਜਿਹੜੇ ਫੌਜੀ ਆ ਇਨਸਾਈਡ ਨਹੀਂ ਬਚਣਾ ਹੈਗਾ। ਤੇ ਪਲੱਸ ਜੋ ਫਿਨਲੈਂਡ ਤੇ ਸਵੀਡਨ ਆ ਉਹ ਨਾਟੋ ਨੂੰ ਜਿਹੜਾ ਜੁਆਇਨ ਕਰਨ ਜਾ ਰਹੇ ਹੈਗੇ ਆ। ਤੇ ਪੁਟਿਨ ਨੇ ਜੋ ਰਸ਼ੀਆ ਦੀ ਮਿਲਟਰੀ ਦੀ ਸਟਰੈਂਥ ਆ ਉਹ ਪਿਛਲੇ ਦਿਨਾਂ 'ਚ ਦੇਖੀ ਆ ਵੀ ਯੂਕਰੇਨ ਵਾਲਿਆਂ ਨੇ ਕਿੰਨੇ ਲੰਮੇ ਸਮੇਂ ਤੋਂ ਉਹਨਾਂ ਨੂੰ ਜਿਹੜਾ ਵਕਤ ਆ ਉਹ ਪਾਇਆ ਹੋਇਆ ਹੈਗਾ। ਤੇ ਯੂਕਰੇਨ ਨੂੰ ਹਜੇ ਤੱਕ ਵੀ ਉਹ ਜਿੱਤ ਨਹੀਂ ਸਕਿਆ, ਤੇ ਯੂਕਰੇਨ ਦੀ ਸਾਰੇ ਹੀ ਯੂਰਪ ਤੇ ਯੂਐਸ ਹੋਰ ਮੁਲਕ ਸਪੋਰਟ ਕਰ ਰਹੇ ਹੈਗੇ ਆ। ਸੋ ਫਿਨਲੈਂਡ ਨੂੰ ਲੈ ਕੇ ਧਮਕੀਆਂ ਤਾਂ ਦੇ ਦਿੰਦਾ ਆ ਪੁਟਿਨ, ਪਰ ਅੱਜ ਪੋਲੀਟਿਕੋ ਕਰਕੇ ਜੋ ਮੈਗਜ਼ੀਨ ਆ ਉਹਨਾਂ ਨੇ ਕਾਫੀ ਲੰਮੀ ਜਿਹੜੀ ਆ ਰਿਪੋਰਟ ਛਾਪੀ ਆ ਕਿ ਰਸ਼ੀਆ ਕਦੇ ਵੀ ਇਹ ਖਤਰਾ ਨਹੀਂ ਲੈ ਸਕਦਾ ਵੀ ਉਹ ਫਿਨਲੈਂਡ ਵਾਲੇ ਬਾਰਡਰ ਦੇ ਉੱਤੇ ਵੀ ਆਪਣੇ ਫੌਜੀ ਲਾ ਦੇਵੇ ਜਾਂ ਫਿਨਲੈਂਡ ਦੇ ਨਾਲ ਕੋਈ ਪੰਗਾ ਲੈ ਲਵੇ। ਅਗਲੀ ਖਬਰ ਵੱਲ ਚੱਲੀਏ ਤੇ ਕਹਿੰਦੇ ਵੀ ਰਸ਼ੀਆ ਦਾ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਇਹ ਹੁਣ ਕਿਸੇ ਤਰ੍ਹਾਂ ਦਾ ਰਿਸਕ ਨਹੀਂ ਲੈ ਸਕਦਾ ਵੀ ਉਹ ਫਿਨਲੈਂਡ ਦੇ ਨਾਲ ਪੰਗਾ ਲੈ ਲਵੇ। ਫਿਨਲੈਂਡ ਦੇ ਨਾਲ ਜੋ ਬਾਰਡਰ ਹੈਗਾ ਰਸ਼ੀਆ ਦਾ ਉਹ 1300 ਕਿਲੋਮੀਟਰ ਦੇ ਕਰੀਬ ਲੰਬਾ ਹੈਗਾ ਆ। ਤੇ ਜੋ ਨਾਟੋ ਦੇ ਨਾਲ ਐਲਾਈ ਹੈਗਾ ਆ ਫਿਨਲੈਂਡ, ਤੇ ਆਲਰੇਡੀ ਯੂਕਰੇਨ ਵਾਲੇ ਬਾਰਡਰ ਦੇ ਉੱਤੇ ਜਾਂ ਯੂਕਰੇਨ ਦਾ ਜਿਹੜਾ ਇਨਸਾਈਡ ਆ 6 ਲੱਖ ਤੋਂ ਵੱਧ ਰਸ਼ੀਆ ਦੇ ਫੌਜੀ ਲਾਏ ਹੋਏ ਆ। ਇਹ ਪਿਛਲੇ ਦਿਨਾਂ ਦੇ ਵਿੱਚ ਜੋ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਉਹਨਾਂ ਨੇ ਦੱਸਿਆ ਸੀਗਾ। ਤੇ 6 ਲੱਖ ਲੋਕ ਫੌਜੀਆਂ ਨੂੰ ਸਸਟੇਨ ਕਰਨਾ ਬੜਾ ਔਖਾ ਹੈਗਾ। ਟੋਟਲ ਰਸ਼ੀਆ ਦੀ ਆਰਮੀ 1.15 ਮਿਲੀਅਨ ਲੋਕਾਂ ਦੀ ਹੈਗੀ ਆ। ਪਿਛਲੇ ਦਿਨਾਂ ਦੇ ਵਿੱਚ ਪੁਟਿਨ ਨੇ ਇਹ ਕਿਹਾ ਸੀ ਵੀ ਅਸੀਂ ਆਰਮੀ ਨੂੰ 1.32 ਮਿਲੀਅਨ ਤੱਕ ਵਧਾਉਣ ਜਾ ਰਹੇ ਹੈਗੇ ਆ, ਤੇ ਹੋ ਸਕਦਾ ਅਸੀਂ 2026 ਤਾਈਂ 1.5 ਮਿਲੀਅਨ ਤੱਕ ਵੀ ਕਰ ਦਈਏ, 15 ਲੱਖ ਤੱਕ ਵੀ ਕਰ ਦਈਏ। ਸੋ ਜੇ ਫਿਨਲੈਂਡ ਵਾਲੀ ਸਾਈਡ ਦੇ ਉੱਤੇ ਉਹ ਫੌਜੀ ਲਾਉਂਦੇ ਆ ਤੇ ਫਿਰ ਰਸ਼ੀਆ ਦੇ ਕੋਲ ਕੋਈ ਵੀ ਜਿਹੜੇ ਫੌਜੀ ਆ ਇਨਸਾਈਡ ਨਹੀਂ ਬਚਣਾ ਹੈਗਾ। ਤੇ ਪਲੱਸ ਜੋ ਫਿਨਲੈਂਡ ਤੇ ਸਵੀਡਨ ਆ ਉਹ ਨਾਟੋ ਨੂੰ ਜਿਹੜਾ ਜੁਆਇਨ ਕਰਨ ਜਾ ਰਹੇ ਹੈਗੇ ਆ। ਤੇ ਪੁਟਿਨ ਨੇ ਜੋ ਰਸ਼ੀਆ ਦੀ ਮਿਲਟਰੀ ਦੀ ਸਟਰੈਂਥ ਆ ਉਹ ਪਿਛਲੇ ਦਿਨਾਂ 'ਚ ਦੇਖੀ ਆ ਵੀ ਯੂਕਰੇਨ ਵਾਲਿਆਂ ਨੇ ਕਿੰਨੇ ਲੰਮੇ ਸਮੇਂ ਤੋਂ ਉਹਨਾਂ ਨੂੰ ਜਿਹੜਾ ਵਕਤ ਆ ਉਹ ਪਾਇਆ ਹੋਇਆ ਹੈਗਾ। ਤੇ ਯੂਕਰੇਨ ਨੂੰ ਹਜੇ ਤੱਕ ਵੀ ਉਹ ਜਿੱਤ ਨਹੀਂ ਸਕਿਆ, ਤੇ ਯੂਕਰੇਨ ਦੀ ਸਾਰੇ ਹੀ ਯੂਰਪ ਤੇ ਯੂਐਸ ਹੋਰ ਮੁਲਕ ਸਪੋਰਟ ਕਰ ਰਹੇ ਹੈਗੇ ਆ। ਸੋ ਫਿਨਲੈਂਡ ਨੂੰ ਲੈ ਕੇ ਧਮਕੀਆਂ ਤਾਂ ਦੇ ਦਿੰਦਾ ਆ ਪੁਟਿਨ, ਪਰ ਅੱਜ ਪੋਲੀਟਿਕੋ ਕਰਕੇ ਜੋ ਮੈਗਜ਼ੀਨ ਆ ਉਹਨਾਂ ਨੇ ਕਾਫੀ ਲੰਮੀ ਜਿਹੜੀ ਆ ਰਿਪੋਰਟ ਛਾਪੀ ਆ ਕਿ ਰਸ਼ੀਆ ਕਦੇ ਵੀ ਇਹ ਖਤਰਾ ਨਹੀਂ ਲੈ ਸਕਦਾ ਵੀ ਉਹ ਫਿਨਲੈਂਡ ਵਾਲੇ ਬਾਰਡਰ ਦੇ ਉੱਤੇ ਵੀ ਆਪਣੇ ਫੌਜੀ ਲਾ ਦੇਵੇ ਜਾਂ ਫਿਨਲੈਂਡ ਦੇ ਨਾਲ ਕੋਈ ਪੰਗਾ ਲੈ ਲਵੇ।